ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਜਿਹੜਾ ਅਸੀਂ ਮੈਸੇਜ ਪੜਨ ਜਾ ਰਹੇ ਹਾਂ ਉਹ ਆਇਆ ਹੈ ਲੁਧਿਆਣੇ ਤੋਂ ਵੀਰ ਅਮਨਦੀਪ ਸਿੰਘ ਜੀ ਦਾ। ਇਹ ਲਿਖਦੇ ਹਨ, ਡਾਕਟਰ ਸਾਹਿਬ ਤੇ ਪੈਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਜਿਵੇਂ ਕਿ ਆਪ ਜਾਣਦੇ ਹੀ ਹੋ ਕਿ ਮੋਦੀ 2 ਦਿਨ UAE ਦੇ ਦੌਰੇ ਤੇ ਆਇਆ ਸੀ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੀਡੀਆ ਨੇ ਬਹੁਤ ਵਧਾ ਚੜਾ ਕੇ ਮੋਦੀ ਦੀ ਬੱਲੇ ਬੱਲੇ ਕਰਾਈ। ਉਹ ਤਾਂ ਸਾਨੂੰ ਪਤਾ ਹੈ ਕੀ ਨਿਕਲਣਾ ਹੈ। ਰੋਲਾ ਪਾਇਆ ਭਾਰਤੀ ਮੀਡੀਆ ਨੇ ਹੁਣ ਮੋਦੀ ਕਰੂ ਦਾਊਦ ਦੀ ਜਾਇਦਾਦ ਤੇ ਕਬਜ਼ਾ ਅਤੇ ਹੋਰ ਬਹੁਤ ਐਰਾ ਵਗੈਰਾ। ਪਰ ਸਭ ਤੋਂ ਵੱਡੀ ਗੱਲ RSS ਵਾਲੇ ਬਹੁਤ ਖੁਸ਼ ਨੇ ਕਿ ਆਬੂ ਧਾਬੀ ਵਿੱਚ ਇੱਕ ਮੰਦਿਰ ਬਣਾਉਣ ਲਈ ਉੱਥੇ ਦੀ ਸਰਕਾਰ ਨੇ ਕਿਹਾ ਕਿ ਉਹ ਜ਼ਮੀਨ ਦੇਣਗੇ। ਜਿਵੇਂ ਕਿ ਆਪ ਜਾਣਦੇ ਹੀ ਹੋ ਕਿ ਇਹਨਾਂ RSS ਵਾਲਿਆਂ ਦੀਆਂ ਚਾਲਾਂ ਨੂੰ ਅੱਜ ਮਨਜ਼ੂਰੀ ਮਿਲ ਗਈ ਹੈ। ਕੁਝ ਸਾਲਾਂ ਵਿੱਚ ਮੰਦਿਰ ਬਣ ਜਾਵੇਗਾ। ਪਰ ਜਿੱਥੋਂ ਤੱਕ ਮੇਰਾ ਖਿਆਲ ਹੈ ਕਿ ਇਹਨਾਂ ਇੱਕ ਹੋਰ ਨਵਾਂ ਇਤਿਹਾਸ ਲਿਖਣਾ ਸ਼ੁਰੂ ਕਰ ਦਿੱਤਾ ਹੋਵੇਗਾ ਕਿ ਰਾਮ ਆਬੂ ਧਾਬੀ ਵੀ ਗਿਆ ਸੀ ਅਤੇ ਆਉਣ ਵਾਲੇ 40-50 ਸਾਲਾਂ ਬਾਅਦ ਕਹਿਣਾ ਸਿੱਖਾਂ ਦੇ ਗੁਰੂ ਵਾਂਗ ਰਾਮ ਵੀ ਇੱਥੇ ਆਇਆ ਸੀ। ਹੋ ਸਕਦਾ ਰੋਲਾ ਪਾ ਲੈਣ ਆਉਣ ਵਾਲਿਆਂ ਸਮਿਆਂ ਵਿੱਚ ਕਿ ਰਾਮ ਦਾ ਜਨਮ ਇੱਥੇ ਹੀ ਹੋਇਆ ਸੀ। ਉਹ ਬਾਕੀ ਆਪ ਬਹੁਤ ਕੁਝ ਜਾਣਦੇ ਹੋ। ਇਹਨਾਂ ਇਤਿਹਾਸ ਨੂੰ ਇਤਿਹਾਸ ਬਣਾ ਕੇ ਹੁਣ ਤਾਂ ਭਾਈ UAE ਵਾਲਿਆਂ ਤੋਂ ਬਚ ਕੇ ਰਹਿਣਾ ਪਵੇਗਾ। ਬਾਕੀ ਅਸੀਂ ਤਾਂ ਆਪਣੇ ਕੌਮੀ ਘਰ ਲਈ ਹਰ ਕੋਸ਼ਿਸ਼ ਕਰ ਰਹੇ ਹਾਂ ਅਤੇ ਮੈਨੂੰ ਮੇਰੇ ਮਾਲਕ ਵਾਹਿਗੁਰੂ ਤੇ ਪੂਰਾ ਭਰੋਸਾ ਸਾਨੂੰ ਬੇਕਾਰ ਨਹੀਂ ਰਹਿਣ ਦਿੰਦਾ। ਆਖਿਰ ਵਿੱਚ ਸਾਡੇ ਕੌਮੀ ਘਰ ਲਈ ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ ਜੀ। ਡਾਕਟਰ ਸਾਹਿਬ ਜ਼ਿੰਦਾਬਾਦ 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 ਜ਼ਿੰਦਾਬਾਦ। ਵੀਰ ਅਮਨਦੀਪ ਸਿੰਘ ਜੀ ਦਾ ਸ਼ੁਕਰੀਆ। ਕਿੱਥੋਂ ਲਿਖਿਆ? ਲੁਧਿਆਣੇ ਤੋਂ ਜਿਨ੍ਹਾਂ ਨੇ ਲਿਖਿਆ ਜੀ। ਇਹ ਅਕਸਰ ਲਿਖਦੇ ਨੇ, ਬੜੀ ਸੋਹਣੀ ਪੰਜਾਬੀ ਚ ਟਾਈਪ ਕਰਦੇ ਨੇ, ਸਾਨੂੰ ਕੋਈ ਖੇਚਲ ਨਹੀਂ ਕਰਨੀ ਪੈਂਦੀ, ਪ੍ਰਿੰਟ ਆਊਟ ਹੀ ਕੱਢ ਲਈਦਾ ਜੀ। ਉਹਨਾਂ ਨੇ ਮੋਦੀ ਦੇ UAE ਦੇ 2 ਦਿਨਾਂ ਦੌਰੇ ਦਾ ਜ਼ਿਕਰ ਕੀਤਾ ਹੈ, ਮੰਦਿਰ ਦੇ ਲਈ ਗਵਰਨਮੈਂਟ ਵੱਲੋਂ ਉਹਨਾਂ ਦੀ ਜ਼ਮੀਨ ਦੇਣ ਦਾ। ਫਿਰ ਉਹਨਾਂ ਨੇ ਕਿਹਾ ਕਿ ਵੀ ਜਿਵੇਂ ਮੀਡੀਆ ਨੇ ਬਣਾਇਆ ਕਿ ਜੀ ਹੁਣ ਉੱਥੇ ਮੋਦੀ ਨੇ ਆਪਣਾ ਆਧਾਰ ਬਣਾ ਲਿਆ, ਹੁਣ ਤਾਂ ਦਾਊਦ ਇਬਰਾਹਿਮ ਉਹ ਵੀ ਅੱਗੇ ਲੱਗ ਗਿਆ, ਉਹਦੀ ਜਾਇਦਾਦ ਤੇ ਵੀ ਅਸੀਂ ਕਬਜ਼ਾ ਕਰ ਲਾਂਗੇ। ਮਤਲਬ ਇਹ ਹੈ ਵੀ ਇੰਨੀ ਦਿਲਵਰੀ ਦਿਖਾ ਰਹੇ ਨੇ। ਉਹਨਾਂ ਨੇ ਕਿਹਾ ਵੀ ਭਵਿੱਖ ਦੇ ਵਿੱਚ ਇਹ ਫਿਰ ਇਸ ਕਿਸਮ ਦਾ ਮਿਥਿਹਾਸ ਵੀ ਘੜਨਗੇ ਕਿ ਜੀ ਇੱਥੇ ਰਾਮਚੰਦਰ ਆਇਆ ਔਰ ਮੋਦੀ ਰਾਮ ਹੈ, ਕਿਉਂਕਿ ਜੇ ਹੁਣ ਉਮਾ ਭਾਰਤੀ ਨੂੰ ਇਹ ਜੋੜੀ ਲੱਗਦੀ ਹੈ ਸ਼ਿਵਜੀ ਵਿਸ਼ਨੂੰ ਬ੍ਰਹਮਾ ਦੀ, ਜਿਹਦੇ 'ਚ ਜੇਤਲੀ ਔਰ ਅਮਿਤ ਸ਼ਾਹ ਔਰ ਮੋਦੀ ਨੇ, ਤੇ ਫਿਰ ਉੱਥੇ ਵੀ ਰਾਮ ਜਾ ਸਕਦਾ, ਕਿਉਂ ਰਾਮ ਨੇ ਕਿਹੜਾ ਕੋਈ ਲਾਇਸੈਂਸ ਲੈਣਾ ਕਿਤੇ ਜਾਣ ਲਈ ਜਾਂ ਵੀਜ਼ਾ ਲੈਣਾ ਜੀ। ਉਹ ਤਾਂ ਜਿੱਥੇ ਮਰਜ਼ੀ ਸ੍ਰੀਲੰਕਾ ਨਾਲ ਜੋੜ, ਉਹੀ ਸ੍ਰੀਲੰਕਾ ਜਿਹੜਾ 30 ਸਾਲ ਪਹਿਲਾਂ ਤੱਕ ਕੋਈ ਉਸ ਦੇ ਨਾਲ ਹੈ ਹੀ ਨਹੀਂ ਉਹਨਾਂ ਦੇ ਲਿਟਰੇਚਰ 'ਚ। ਫਿਰ ਈਵਨ ਥਾਈਲੈਂਡ ਦੇ ਵਿੱਚ 1-2 ਐਸੀਆਂ ਥਾਵਾਂ ਨੇ ਜਿੱਦਾਂ ਦਾ ਨਾਂ ਯੁੱਧ ਹੈ, ਉਹਨਾਂ ਨਾਲ ਵੀ ਇਹ ਗੱਲ ਹੈ ਕਿ ਜੀ ਰਾਮ ਜੀ ਇੱਥੇ ਪੈਦਾ ਹੋਏ, ਇੱਥੇ ਵੀ ਕਰ ਦੇਣਗੇ, ਇਹ ਉਹਨਾਂ ਕਹਿਣਾ ਚਾਹੁੰਦੇ ਨੇ। ਔਰ ਅਖੀਰ 'ਚ ਉਹਨਾਂ ਨੇ ਕੌਮੀ ਘਰ ਖਾਲਿਸਤਾਨ ਦੇ ਲਈ ਅਕਾਲ ਪੁਰਖ ਦੇ ਅੱਗੇ ਅਰਜ਼ੋਈ ਕੀਤੀ ਹੈ। ਦੇਖੋ ਪਹਿਲੀ ਗੱਲ, ਔਰ ਅਸੀਂ ਸ਼ਾਇਦ ਇਹ ਡਿਸਕਸ ਵੀ ਕੀਤਾ ਸੀ ਜਾਂ ਪਾਸਿੰਗ ਰੈਫਰੈਂਸ 'ਚ ਮੈਂਸ਼ਨ ਕੀਤਾ ਹੋਏਗਾ, ਵੀ ਇਹ ਜਿਹੜਾ ਆਬੂ ਧਾਬੀ ਦੇ ਵਿੱਚ ਮੰਦਿਰ ਦੀ ਗੱਲ ਹੈ, ਇਹ ਤਾਂ 2013 ਦਾ ਅਪਰੂਵ ਹੋਇਆ ਹੋਇਆ। ਇਸ ਨਾਲ ਮੋਦੀ ਦਾ ਜਾਂ ਕਿਸੇ ਦਾ ਕੋਈ ਲਾਗਾ ਦੇਗਾ ਨਹੀਂ। ਔਰ ਇਸਲਾਮਿਕ ਕੰਟਰੀਜ਼ ਦੇ ਵਿੱਚ ਦੁਬਈ ਤੋਂ ਬਾਅਦ UAE, ਔਰ ਕਿਉਂਕਿ ਇਹਨਾਂ ਦੀ ਆਰਥਿਕਤਾ ਕਾਫੀ ਅੱਗੇ ਨੂੰ ਜਾ ਰਹੀ ਹੈ, ਇਹ ਆਪਣੇ ਆਪ ਨੂੰ ਮਾਡਰਨ ਆਊਟਲੁੱਕ ਵੀ ਦਿੰਦੇ ਨੇ ਔਰ ਕਾਫੀ ਤਰੱਕੀ ਵੱਲ ਹੈ ਇਹਨਾਂ ਦਾ। ਬਹੁਤ ਸਾਰਾ ਸਟਰਕਚਰ, ਬਾਹਰਲੀਆਂ ਕੰਪਨੀਜ਼ ਉੱਥੇ ਕੰਸਟਰਕਸ਼ਨ ਵੀ ਕਰਦੀਆਂ, ਇਨਵੈਸਟ ਵੀ ਕਰਦੀਆਂ ਔਰ ਥਰਾਈਵਿੰਗ ਇਕੋਨਮੀਜ਼ ਨੇ। ਸੋ ਜ਼ਾਹਰ ਹੈ ਵੀ ਉਹ ਇਹ ਪ੍ਰਭਾਵ ਵੀ ਤੋੜਨਾ ਚਾਹੁੰਦੇ ਨੇ ਵੀ ਅਸੀਂ ਕੋਈ ਬਹੁਤ ਕੱਟੜਪਣੇ 'ਚ ਹੈ ਔਰ ਦੂਸਰਿਆਂ ਨੂੰ ਅਲਾਓ ਕਰਨਾ ਜਿਹੜਾ, ਜਿਵੇਂ ਦੁਬਈ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਲਈ ਗੱਲਬਾਤ ਕਾਫੀ ਲੰਬਾ ਸਮਾਂ ਹੁੰਦੀ ਰਹੀ, ਗੁਰਦੁਆਰਾ ਸਾਹਿਬ ਸਥਾਪਿਤ ਹੈ। ਸੋ ਉਹ ਤਾਂ ਮੈਂ ਸਮਝਦਾ ਵੀ ਕੋਈ ਮੰਦਿਰ ਹੈ, ਮਸਜਿਦ ਹੈ, ਗਿਰਜਾ ਘਰ ਹੈ ਜਾਂ ਕੋਈ ਹੋਰ ਸਿਨਾਗੋਗ ਹੈ, ਇਹ ਜਿੰਨੀਆਂ ਵੀ ਸਟੇਟਸ ਨੇ ਉਹਨਾਂ ਦੇ ਵਿੱਚ ਇਹ ਪਾਰਟ ਆਪਣੇ ਆਪਣੇ ਅਕੀਦੇ ਨਾਲ ਹਰ ਇੱਕ ਨੂੰ ਇਬਾਦਤ ਦਾ ਜਿਹੜਾ ਉਹ ਹੱਕ ਹੋਣਾ ਚਾਹੀਦਾ। ਸੋ ਇਹ ਪਾਰਟ ਤਾਂ ਚੰਗੀ ਗੱਲ ਹੈ ਜੇ ਉੱਥੇ ਹਿੰਦੂ ਰਹਿੰਦੇ ਨੇ, ਉਹਨਾਂ ਦੀਆਂ ਲੋੜਾਂ ਜਾਂ ਉਹਨਾਂ ਦੇ ਮੁਤਾਬਕ ਆਬੂ ਧਾਬੀ ਵਾਲਿਆਂ ਨੇ 2013 ਦੇ ਵਿੱਚ ਇਹ ਫੈਸਲਾ ਕੀਤਾ ਕਿ ਵੀ ਇਹਨਾਂ ਨੂੰ ਮੰਦਿਰ ਬਣਾਉਣ ਦੀ ਆਗਿਆ ਦਿੱਤੀ ਜਾਏ, ਤੇ ਉਹ ਇੱਕ ਚੰਗਾ ਕਦਮ ਹੈ। ਪਰ ਇਸ ਗੱਲ ਨੂੰ ਵੀ ਜਿਵੇਂ ਮੋਦੀ ਦੇ ਨਾਲ ਜੋੜ ਕੇ ਜਾਂ ਇਵੇਂ ਦੱਸਣਾ ਕਿ ਜੀ ਜਿਵੇਂ ਹੁਣ ਮੋਦੀ ਦਾ ਹਿੰਦੂਤਵਾ ਸਾਰੇ ਪਾਸੇ ਬਾਏ ਹੋ ਰਿਹਾ, ਹਾਲਾਂਕਿ ਇਸ ਦੇ ਉਲਟ ਜਿਹੜਾ ਮੋਦੀ ਮੁਸਲਮਾਨ ਡੈਲੀਗੇਸ਼ਨ ਦੀ ਜਿਹੜੀ ਇਸਲਾਮਿਕ ਟੋਪੀ ਦੀ ਆਫਰ ਹੈ ਉਸ ਨੂੰ ਉਹ ਨਕਾਰਦਾ ਹੈ, ਉਹਨਾਂ ਨੂੰ ਮੂੰਹ ਦੇ ਉੱਤੇ ਜਿਹੜਾ ਉਹ ਬੇਇੱਜ਼ਤ ਕਰਦਾ ਹੈ।
ਉੱਥੇ ਜਾ ਕੇ ਮਸਜਿਦ ਦਾ ਗੇੜਾ ਦੇ ਰਿਹਾ ਹੈ, ਫਿਰ ਉਹਦੇ ਵਿਜ਼ਿਟਰ ਬੁੱਕ 'ਚ ਲਿਖ ਰਿਹਾ ਜੀ ਰਿਲੀਜਨ ਆਫ ਪੀਸ ਐਂਡ ਦਿਸ ਦੈਟ। ਇਹ ਪ੍ਰੋਬਲਮੈਟਿਕ ਹੈ ਜਦੋਂ ਕੋਈ ਬਲੱਡੀ ਸ਼ੈਤਾਨ ਜਿਹੜਾ ਉਹ ਧਰਮ ਦਾ ਇੰਟਰਪ੍ਰੇਟਰ ਬਣ ਜਾਏ, ਜਾਂ ਜਿਵੇਂ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਬਾਬਰ ਦੇ ਉਸ ਜ਼ੁਲਮਾਂ ਦੇ ਵੇਲੇ ਕਿ ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ ਅਗਦ ਪੜੈ ਸ਼ੈਤਾਨ ਵੇ ਲਾਲੋ, ਕਿ ਜਦੋਂ ਸ਼ੈਤਾਨ ਕੁਰਾਨ ਸ਼ਰੀਫ ਦੀਆਂ ਆਇਤਾਂ ਪੜ੍ਹਨ ਲੱਗ ਜਾਏ, ਜਾਂ ਸ਼ੈਤਾਨ ਵੇਦ ਦੇ ਮੰਤਰ ਪੜ੍ਹਨ ਲੱਗ ਜਾਏ, ਜਾਂ ਸ਼ੈਤਾਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਲੱਗ ਜਾਏ, ਹੁਣ ਬਾਕੀਆਂ ਨੂੰ ਤਾਂ ਲੱਗੇਗਾ ਕਿ ਜੀ ਦੇਖੋ ਇਹ ਬਾਣੀ ਸੁਣਾ ਰਿਹਾ ਹੈ ਜਾਂ ਕੁਰਾਨ ਸ਼ਰੀਫ ਪੜ੍ਹ ਰਿਹਾ ਹੈ ਜਾਂ ਗੀਤਾ ਸੁਣਾ ਰਿਹਾ, ਪਰ ਉਹ ਤਾਂ ਸ਼ੈਤਾਨ ਹੈ। ਔਰ ਮੈਂ ਸਮਝਦਾ ਹਾਂ ਵੀ ਇਹ ਜਿਹੜਾ ਜਾ ਕੇ ਸ਼ੈਤਾਨ ਦਾ ਮਸੀਤ ਦੇ ਨਾਲ ਜੋੜਨਾ ਇਹ ਜ਼ਿਆਦਾ ਖਤਰਨਾਕ ਹੈ, ਕਿਉਂਕਿ ਇਹ ਮੁਸਲਮਾਨ ਜਿਹੜੇ ਨੇ ਉੱਥੋਂ ਵਾਲੇ ਵੀ ਔਰ ਖਾਸ ਤੌਰ ਤੇ ਭਾਰਤ ਦੇ ਜਿਨ੍ਹਾਂ 'ਚ ਬੀਜੇਪੀ ਆਪਣੇ ਜਿਹੜਾ ਉਹ ਪੈਰ ਪਸਾਰਨ ਦੀ ਕੋਸ਼ਿਸ਼ ਕਰ ਰਹੀ ਹੈ, ਔਰ ਖਾਸ ਤੌਰ ਤੇ ਇਹ ਜਿਹੜੀ ਸਾਰੀ ਟਾਈਮਿੰਗ ਸੀ UAE ਦੇ ਦੌਰੇ ਦੀ, ਕਿਉਂਕਿ ਬਿਹਾਰ 'ਚ ਚੋਣਾਂ ਹੋਣ ਜਾ ਰਹੀਆਂ ਨੇ ਔਰ ਬਿਹਾਰ 'ਚ ਕਾਫੀ ਵੱਡੀ ਪਰਸੈਂਟੇਜ ਮੁਸਲਮਾਨ ਵੋਟਰਾਂ ਦੀ ਡਿਸਾਈਡਿੰਗ ਵੋਟਰ ਨੇ ਕਿਹੜੇ ਪਾਸੇ ਉਹਨਾਂ ਨੇ ਜਾਣਾ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਸ਼ੈਤਾਨ ਦਾ ਕੁਰਾਨ ਦੀਆਂ ਆਇਤਾਂ ਪੜ੍ਹਨਾ ਇਹ ਸਭ ਤੋਂ ਖਤਰਨਾਕ ਹੈ ਕਿ ਵੀ ਔਰ ਇਹ ਮੁਖਤਾਰ ਅਬਾਸ ਨਕਵੀ ਵਰਗੇ ਜਿਹੜੇ ਦੁਮਛੱਲੇ ਨੇ ਉਹਨਾਂ ਨੇ ਰੱਖੇ ਹੋਏ ਨੇ ਇਹ ਦੱਸਣ ਦੇ ਲਈ ਕਿ ਜੀ ਸਾਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈ, ਅਸੀਂ ਮੱਥੇ ਤੇ ਤਿਲਕ ਵੀ ਲਾ ਸਕਦੇ ਹਾਂ, ਅਸੀਂ ਨਮਾਜ਼ ਵੀ ਪੜ੍ਹ ਸਕਦੇ ਹਾਂ, ਜਿਵੇਂ ਬਾਦਲ ਹੈ ਮੁਕਟ ਵੀ ਪਾ ਲਿਆ, ਗੋਆ ਵੀ ਚੁੱਕ ਲਿਆ ਜਾ ਕੇ ਉਹਨੇ, ਉਹਦੀ ਘਰ ਵਾਲੀ ਨੇ ਜਾਂ ਮੁੰਡੇ ਨੇ, ਗਊਸ਼ਾਲਾਵਾਂ ਲਈ ਵੀ ਦੇ ਦਿੱਤੇ ਪੈਸੇ, ਜਾ ਕੇ ਦੇਵੀ ਦਾ ਜਗਰਾਤਾ ਵੀ ਕਰ ਲਿਆ ਤੇ ਇੱਧਰ ਆ ਕੇ ਬੋਲੇ ਸੋਹਣੇ ਹਾਰ ਵੀ ਕਰ ਲਿਆ ਕਿ ਜੀ ਅਸੀਂ ਬਹੁਤ ਵਧੀਆ ਹਾਂ ਜੀ, ਇੱਧਰ ਵੀ ਹਾਂ, ਅਸੀਂ ਸਭ ਲਈ ਸਹਿਨਸ਼ੀਲਤਾ ਰੱਖਦੇ। ਸੋ ਅਸੀਂ ਇਹਨਾਂ ਦਾ ਵੀਰ ਅਮਨਦੀਪ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਵੀ ਉਹਨਾਂ ਨੇ ਸਾਨੂੰ ਲਿਖਿਆ। ਜੀ ਰੌਸਸ ਨਾਲ ਨੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।